ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਂਦੇ ਆ। ਰਾਸ਼ਟਰਪਤੀ ਟਰੰਪ ਹੁਣਾਂ ਨੇ ਇੱਕ ਹੋਰ ਦਾਅਵਾ ਕੀਤਾ ਸੀਗਾ ਆਪਣੇ ਕੈਂਪੇਨ ਟ੍ਰੇਲ ਦੇ ਉੱਤੇ ਵੀ ਜਿਹੜੀ ਐਪਸਟੀਨ ਆ, ਜੈਫਰੀ ਐਪਸਟੀਨ, ਜੋ ਕਿ ਸੈਕਸ ਟ੍ਰੈਫਿਕਿੰਗ, ਉਹਦੀ ਕਲਾਇੰਟ ਲਿਸਟ ਕਿੰਨਾ ਰੌਲਾ ਪਿਆ ਸੀ। ਕਹਿੰਦੇ ਵੀ ਆਉਂਦੇ ਹੀ ਅਸੀਂ ਜਿਹੜੀ ਆ ਉਸ ਨੂੰ ਜਾਰੀ ਜਿਹੜਾ ਉਹ ਕਰਾਂਗੇ। ਕੁਛ ਮਹੀਨੇ ਪਹਿਲਾਂ ਪੈਮ ਬੌਂਡੀ ਫੌਕਸ ਦੇ ਉੱਤੇ ਇੰਟਰਵਿਊ ਕਰਦੇ ਹੋਏ ਉਹਨਾਂ ਨੂੰ ਜਦ ਪੁੱਛਿਆ ਗਿਆ ਵੀ ਹਾਂਜੀ ਜੀ ਐਪਸਟੀਨ ਦੀ ਕਲਾਇੰਟ ਲਿਸਟ ਦਾ ਕੀ ਬਣਿਆ, ਉਹਨਾਂ ਨੇ ਉਦੋਂ ਇਹ ਦਾਅਵਾ ਕੀਤਾ ਵੀ ਮੇਰੀ ਇਸ ਟਾਈਮ ਡੈਸਕ ਤੇ ਪਈ ਆ ਤੇ ਆਪਾਂ ਡੈਸਕ ਦੇ ਵਿੱਚੋਂ ਜਿਹੜਾ ਜਲਦ ਇਸ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਉਹ ਦੇਵਾਂਗੇ। ਪਰ ਹੁਣ ਤੋਂ ਕੁਝ ਘੰਟੇ ਪਹਿਲਾਂ ਕੱਲ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਤੇ FBI ਉਹਨਾਂ ਨੇ ਕਨਕਲੂਡ ਕਰ ਦਿੱਤਾ ਵੀ ਐਪਸਟੀਨ ਦੀ ਤੇ ਕਲਾਇੰਟ ਲਿਸਟ ਹੀ ਕੋਈ ਨਹੀਂ ਸੀ ਤੇ ਵਾਕਿਆ ਹੀ ਜਿਹੜਾ ਸੁਸਾਈਡ ਦੇ ਨਾਲ ਜਿਹੜਾ ਉਹ ਮਰਿਆ ਸੀ। ਜਿਸ ਚੀਜ਼ ਨੂੰ ਉਭਾਰਨ ਦੀ ਗੱਲ ਕਰਦੇ ਕਰਦੇ ਕੈਂਪੇਨ ਦੇ ਉੱਤੇ ਰੌਲਾ ਜਿਹੜਾ ਇਹਨਾਂ ਨੇ ਪਾਇਆ, ਹੁਣ ਉਸੇ ਚੀਜ਼ ਦੇ ਉਲਟ ਤੇ ਜੋ ਪਹਿਲੇ ਪ੍ਰਸ਼ਾਸਨ ਜੋ ਕਹਿੰਦਾ ਆਇਆ ਸੀ, ਸੇਮ ਉਹੀ ਭਾਸ਼ਾ ਜਿਹੜੀ ਆ ਹੁਣ ਟਰੰਪ ਪ੍ਰਸ਼ਾਸਨ ਨੇ ਇਸ ਬਾਬਤ ਬੋਲਣੀ ਸ਼ੁਰੂ ਕਰ ਦਿੱਤੀ ਆ। ਰੌਲਾ ਉਦੋਂ ਇਸ ਦਾ ਦੁਬਾਰਾ ਉਦੋਂ ਪੈ ਗਿਆ ਜਦ ਇਹਦਾ ਤੇ ਇਸ ਤੇ ਜਿਹੜਾ ਹੋਮ ਬॉय ਕਹਿ ਸਕਦੇ ਆ ਈਲਨ ਮਸਕ ਦੇ ਦਰਮਿਆਨ ਤੇ ਟਰੰਪ ਦੇ ਦਰਮਿਆਨ ਰੌਲਾ ਰੱਪਾ ਪਿਆ, ਲੜਾਈ ਪਈ, ਤਾਂ ਉਦੋਂ ਦਾਅਵਾ ਕਰ ਦਿੱਤਾ ਈਲਨ ਮਸਕ ਨੇ ਵੀ ਭਾਈ ਟਰੰਪ ਤਾਂ ਆਪ ਐਪਸਟੀਨ ਦੀ ਕਲਾਇੰਟ ਲਿਸਟ ਦੇ ਉੱਤੇ ਆ। ਤੇ ਹੁਣ ਉਸ ਦੀਆਂ ਵੀਡੀਓ ਤਸਵੀਰਾਂ ਉਹ ਤਾਂ ਆਲਰੇਡੀ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਟਰੰਪ ਜਿਹੜਾ ਆ ਐਪਸਟੀਨ ਦੇ ਨਾਲ ਮਿਲਦਾ ਰਿਹਾ, ਕਿਸ ਤਰੀਕੇ ਦੇ ਨਾਲ ਉਹਦਾ ਉਹ ਸਾਰਾ ਕੁਝ ਸੀਗਾ, ਜਾਂ ਮੈਕਸਵੈਲ ਜਿਹੜੀ ਸੀਗੀ ਵੀ ਉਸ ਦਾ ਕੀ ਜਿਹੜੇ ਉਹ ਸੀਗੇ। ਸੋ ਕਹਿੰਦੇ ਵੀ ਉਹਨੇ ਸੈਕਸ ਟ੍ਰੈਫਿਕਿੰਗ ਕੀਤੀ, ਸੈਕਸ ਸਲੇਵ ਜਿਹੜੀਆਂ ਉਹ ਕੁੜੀਆਂ ਬਣਾ ਕੇ ਜਿਹੜੀਆਂ ਉਹ ਰੱਖੀਆਂ, ਤੇ ਹੁਣ ਇਹ ਕਹਿੰਦੇ ਵੀ ਕਲਾਇੰਟ ਲਿਸਟ ਕੋਈ ਨਹੀਂ ਸੀ। ਉਹ ਸੈਕਸ ਟ੍ਰੈਫਿਕਿੰਗ ਕਰ ਕਿੱਥੇ ਰਿਹਾ ਸੀ, ਕਿਹਨਾਂ ਨੂੰ ਦੇ ਰਿਹਾ ਸੀ, ਕਿਹੜੇ ਉਹਦੇ ਕਲਾਇੰਟ ਸੀਗੇ। ਹੁਣ ਉਸ ਜਿਹੜੇ ਕਲਾਇੰਟ ਲਿਸਟ ਤੋਂ ਇਸ ਟਾਈਮ ਟਰੰਪ ਪ੍ਰਸ਼ਾਸਨ ਜਿਹੜੀ ਉਹ ਭੱਜ ਚੁੱਕੀ ਆ। ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਵੀ ਐਵੀਡੈਂਸ ਇਸ ਕਨਵਿਕਟਡ ਸੈਕਸ ਅਫੈਂਡਰ ਦਾ, ਫਾਈਨੈਂਸਰ ਦਾ, ਜੈਫਰੀ ਐਪਸਟੀਨ ਦਾ, ਜਿਹੜਾ ਕਹਿੰਦਾ ਵੀ ਮੈਂ ਬਲੈਕਮੇਲ ਇਹ ਕਰਦਾ ਹੁੰਦਾ ਸੀਗਾ, ਬਹੁਤ ਪਾਵਰਫੁਲ ਫਿਗਰਸ, ਨਾਮ ਜਿਹੜੇ ਉਹ ਕਈ ਤਰ੍ਹਾਂ ਦੇ ਆਉਂਦੇ ਰਹੇ, ਟਰੰਪ ਹੋਣਾ ਦਾ ਨਾਮ, ਕਲਿੰਟਨ ਹੋਣਾ ਦਾ ਨਾਮ, ਇੱਥੋਂ ਤੱਕ ਕਿ ਜਿਹੜਾ UK ਦਾ ਰਾਜਾ ਸੀ ਉਹਦਾ ਨਾਮ ਵੀ ਜਿਹੜਾ ਇਸ ਦੇ ਵਿੱਚ ਆਉਂਦਾ ਰਿਹਾ, ਹੋਰ ਦੁਨੀਆ ਦੇ ਕਈ ਜਾਣਿਆਂ ਦੇ ਨਾਮ ਦੇ ਰਹੇ ਸੀਗੇ। ਹੁਣ ਉਸ ਚੀਜ਼ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਆ ਵੀ ਨਹੀਂ, ਉਹਦੇ ਨਾਂ ਦੀ ਕੋਈ ਵੀ ਕਲਾਇੰਟ ਲਿਸਟ ਨਹੀਂ ਆ। ਜਦ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਅਟਾਰਨੀ ਜਨਰਲ ਪੈਮ ਬੌਂਡੀ ਦੁਨੀਆ ਦੇ ਮੋਹਰੇ ਨੈਸ਼ਨਲ ਮੀਡੀਆ ਦੇ ਵਿੱਚ ਆ ਕੇ ਇਹ ਕਹਿ ਰਹੇ ਸੀ ਵੀ ਉਹ ਕਲਾਇੰਟ ਲਿਸਟ ਮੇਰੀ ਇਸ ਟਾਈਮ ਡੈਸਕ ਦੇ ਉੱਤੇ ਜਿਹੜੀ ਉਹ ਪਈ ਆ ਤੇ ਜਲਦ ਹੀ ਉਸ ਦੇ ਬਾਰੇ ਜਿਹੜੇ ਉਹ ਖੁਲਾਸਾ ਕਰਾਂਗੇ। ਸੋਸ਼ਲ ਮੀਡੀਆ ਇਨਫਲੂਐਂਸਰ ਐਕਟਿਵਿਸਟ ਜਦੋਂ ਟਰੰਪ ਹੁਣਾਂ ਨੇ ਸਹੁੰ ਚੁੱਕੀ ਸੀ, ਉਸ ਤੋਂ ਬਾਅਦ ਦੇ ਵਿੱਚ ਯਾਦ ਹੋਣਾ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਦਿਖਾਵਾ ਜਿਹੜਾ ਕੀਤਾ ਸੀਗਾ। ਜਿਹੜੇ ਵੀ ਇਨਫਲੂਐਂਸਰ ਆ ਰਹੇ ਸੀ ਉਹਨਾਂ ਨੂੰ ਇੱਕ ਡਮੀ ਕਲਾਇੰਟ ਲਿਸਟ ਫੜਾਉਂਦੇ ਸੀ, ਫੋਟੋ ਜਿਹੜੀ ਉਹ ਖਿੱਚਦੇ ਸੀ, ਕਹਿੰਦੇ ਵੀ ਇਹ ਬਹੁਤ ਜਲਦ ਜਿਹੜੀ ਅਸੀਂ ਜਾਰੀ ਜਿਹੜੀ ਉਹ ਕਰ ਦੇਣੀ ਆ। ਹੁਣ ਕੈਸ਼ ਪਟੇਲ ਤੇ ਡੌਨ ਬੌਂਜੀਨੋ ਜਿਹੜੇ FBI ਦੇ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਨੇ, ਇਹ ਉਸ ਟਾਈਮ ਦੇ ਉੱਤੇ ਮੀਡੀਆ ਇਨਫਲੂਐਂਸਰ ਸੀ, ਉਹਨਾਂ ਦੇ ਨਾਲ ਵੀ ਇੰਟਰਵਿਊ ਕਰਦੇ ਹੋਏ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਟਰੰਪ ਜਿਹੜਾ ਕੈਂਪੇਨ ਆ ਉਸ ਟਾਈਮ ਦੇ ਉੱਤੇ ਸ਼ੋਅ ਜਿਹੜਾ ਉਹ ਕਰ ਰਿਹਾ ਸੀਗਾ। ਤੇ ਹੁਣ ਉਹ ਆਪ ਹੀ ਜਿਹੜੇ ਉਹ ਮੰਨ ਗਏ ਆ, ਇਹ ਕਹਿ ਰਹੇ ਆ, ਸੇਮ ਭਾਸ਼ਾ ਬੋਲ ਰਹੇ ਆ ਜੋ ਪਹਿਲਾ ਪ੍ਰਸ਼ਾਸਨ ਬੋਲਦਾ ਰਿਹਾ ਵੀ ਐਪਸਟੀਨ ਨੇ ਆਪਣੇ ਆਪ ਨੂੰ ਮਾਰ ਲਿਆ ਤੇ ਇਦਾਂ ਦੀ ਕੋਈ ਕਲਾਇੰਟ ਲਿਸਟ ਮੌਜੂਦ ਹੀ ਨਹੀਂ ਹੈਗੀ।